ਨਵੀਂ ਸਰਕਾਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਇਸ ਵੇਲੇ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਦੇ ਆਰ ਟਰਾਈਂਗ ਹਾਰਡ ਆਪਣੇ ਲੋਕ ਕਹਿ ਰਹੇ ਨੇ ਵੀ ਵਿਆਜ ਨੂੰ ਘਟਾਓ, ਇੰਟਰਸਟ ਰੇਟ ਨੂੰ ਘਟਾਓ, ਜੋ ਪ੍ਰੈਜ਼ੀਡੈਂਟ ਟਰੰਪ ਦੀਆਂ ਅਨਾਉਂਸਮੈਂਟ ਸੀਗੀਆਂ। ਬਟ ਸਿਰਫ ਕਹਿਣ ਨਾਲ ਵਿਆਜ ਜਲਦੀ ਕਿਦਾਂ ਨਹੀਂ ਘਟਦਾ ਵੀ ਜੇ ਅਸੀਂ ਵਿਆਜ ਨੂੰ ਇੱਕਦਮ ਘਟਾਵਾਂਗੇ ਜਿਹੜਾ ਖਰੀਦਣ ਫਰੋਖਤ ਦਾ ਮਾਮਲਾ ਹੈਗਾ ਜਾਂ ਕਿਸੇ ਨੇ ਕਾਰ ਲੈਣੇ ਜਾਂ ਕਿਸੇ ਨੇ ਟੀਵੀ ਲੈਣਾ ਜਾਂ ਕਿਸੇ ਨੇ ਫਰਨੀਚਰ ਲੈਣਾ ਫਿਰ ਉਹ ਭੱਜ ਕੇ ਲੈਣਗੇ, ਫਿਰ ਮਹਿੰਗਾਈ ਵੱਧ ਜਾਊਗੀ। ਜੇ ਤੁਹਾਡਾ ਤੁਸੀਂ ਅਫੋਰਡ ਕਰ ਸਕਦੇ ਹੋ, ਪੈਸੇ ਜੁੜੇ ਹੋਏ ਨੇ, ਠੀਕ ਹੈ, ਇਨਕਮ ਤੁਹਾਡੀ ਸਹੀ ਚੱਲ ਰਹੀ ਹੈਗੀ ਹੈ, ਕਿਰਾਏ ਦੇਣ ਦੀ ਬਜਾਏ ਤੁਸੀਂ ਘਰ ਲੈ ਸਕਦੇ ਹੋ ਤੇ ਘਰ ਲੈਣ ਦੀ ਕੋਸ਼ਿਸ਼ ਜ਼ਰੂਰ ਕਰੋ। ਸਪੈਸ਼ਲ ਲਾਈਨ ਫੋਨ ਲਾਈਨ ਜਿਹੜੀ ਹੈਗੀ ਉਹ ਕ੍ਰੀਏਟ ਕੀਤੀ ਹੈਗੀ ਜਿਹੜੀ ਕਿ ਸਿੱਧੀ ਮੇਰੇ ਕੋਲ ਆਏ। ਇਹ ਲਾਈਨ ਹੈਗੀ ਉਹਨਾਂ ਵਾਸਤੇ ਜਿਨ੍ਹਾਂ ਨੇ ਕਹੋ ਕਿ ਤੁਹਾਡਾ ਲੋਨ ਚੱਲ ਰਿਹਾ ਜਾਂ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਤੁਹਾਨੂੰ ਵਿਆਜ ਨਹੀਂ ਪਸੰਦ ਹੈਗਾ ਜਾਂ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਲੱਗਦੀ। ਜ਼ਰੂਰੀ ਨਹੀਂ ਕਿ ਮੇਰੇ ਤੋਂ ਮੌਰਗੇਜ ਕਰਾਣੀ, ਤੁਸੀਂ ਮੈਨੂੰ ਕਾਲ ਕਰਕੇ ਸਵਾਲ ਪੁੱਛ ਸਕਦੇ ਹੋ, ਮੈਂ ਤੁਹਾਡੀ ਚਲੋ ਵੀ ਐਸਟੀਮੇਟ ਦੇ ਕੇ ਤੁਹਾਨੂੰ ਦੱਸਦਾ ਵੀ ਤੁਹਾਨੂੰ ਵਿਆਜ ਸਹੀ ਮਿਲ ਰਿਹਾ, ਠੀਕ ਹੈ, ਤੁਹਾਨੂੰ ਕਿਤੇ ਫੀਸਾਂ ਤੇ ਨਹੀਂ ਆ ਲੱਗ ਰਹੀ ਜਾਂ ਮੈਂ ਤੁਹਾਡੀ ਤੁਹਾਡੀ ਕੀ ਮਦਦ ਕਰਦਾ ਵੀ ਤੁਹਾਡਾ ਵਿਆਜ ਥੋੜਾ ਘੱਟ ਜਾਏ ਜਾਂ ਤੁਹਾਡੀਆਂ ਫੀਸਾਂ ਨਹੀਂ ਉਹ ਘੱਟ। ਸਪੈਸ਼ਲ ਹੈਲਪਲਾਈਨ ਨੰਬਰ ਹੈਗਾ ਮੌਰਗੇਜ ਦਾ। ਠੀਕ ਹੈ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਅੱਜ ਫਰੈਜ਼ਨੋ ਸਟੂਡੀਓਜ਼ ਦੇ ਵਿੱਚ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਮੋਹਨ ਸਿੰਘ ਚੀਮਾ ਜੀ। ਰੀਅਲ ਏਸਟੇਟ ਇੰਡਸਟਰੀ, ਮਾਰਗੇਜ ਇੰਡਸਟਰੀ ਦੇ ਵਿੱਚ ਕੀ ਕੁਝ ਚੱਲ ਰਿਹਾ ਆ ਉਸ ਦੀਆਂ ਤਾਜ਼ਾ ਅਪਡੇਟਸ ਦੇ ਨਾਲ ਆਪਣੇ ਨਾਲ ਜੁੜੇ ਨੇ। ਮੋਹਨ ਚੀਮਾ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਈ ਆਪ ਜੀ ਨੂੰ, ਪੰਜਾਬੀ ਰੇਡੀਓ US ਦੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੋਹਨ ਚੀਮਾ ਜੀ, ਸ਼ੁਰੂਆਤ ਕਰ ਲੈਂਦੇ ਆ ਉਹ ਆਪਣੇ ਜਿਹੜੀਆਂ ਤੁਹਾਡੀਆਂ ਆਈਡੀਜ਼ ਆ, ਨੰਬਰਸ ਆ ਉਸ ਤੋਂ। ਬਿਲਕੁਲ ਜੀ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਰੀ ਲੋਨ ਦੀ ਆਈਡੀ ਹੈਗੀ ਹੈ ਜ਼ੈਂਡਰ ਮਾਰਗੇਜ ਐਂਡ ਰੀਅਲ ਏਸਟੇਟ ਦੇ ਨਾਲ, ਉਹ ਹੈਗੀ ਹੈ NMS ਆਈਡੀ ਨੰਬਰ 698952। ਇਸ ਦੇ ਨਾਲ ਅਸੀਂ ਰੀਅਲ ਏਸਟੇਟ ਦਾ ਵੀ ਕੰਮ ਕਰਨੇ ਆ। ਸੋ ਜਿਹੜਾ ਮੇਰਾ DRE ਨੰਬਰ ਹੈਗਾ ਉਹ ਹੈਗਾ ਜੀ 02067197। ਇਸ ਦੇ ਨਾਲ ਜਿਹੜੀ ਕੰਪਨੀ ਦੀ ਆਈਡੀਜ਼ ਹੈਗੀ ਹੈ, ਕੰਪਨੀ ਦੀ ਮਾਰਗੇਜ ਆਈਡੀ ਹੈਗੀ ਹੈ 1825688 ਔਰ ਇਸ ਦੀ ਜਿਹੜੀ DRE ਨੰਬਰ ਹੈਗਾ ਉਹ ਹੈਗਾ 02083716। ਸੋ ਮੋਹਨ ਚੀਮਾ ਜੀ, ਕੀ ਹਾਲ ਆ ਮਾਰਕੀਟ ਦਾ, ਕਿਵੇਂ ਚੱਲ ਰਿਹਾ ਹੈ, ਕੀ ਅਪਡੇਟਸ ਆ ਰਹੀਆਂ ਨੇ, ਕੀ ਸਿਚੁਏਸ਼ਨ ਹੈ? ਹਾਂਜੀ, ਸੋ ਕਾਫੀ ਚੇਂਜਸ ਹੈਗੀਆਂ ਵੀ ਨੇ ਔਰ ਕਾਫੀ ਕਹ ਲਓ ਵੀ ਜਿਹੜੀਆਂ ਅਸੀਂ ਐਕਸਪੈਕਟ ਕਰਦੇ ਸੀ ਚੀਜ਼ਾਂ ਉਹ ਹੋ ਵੀ ਨਹੀਂ ਰਹੀਆਂ। ਅੱਛਾ, ਕਰੰਟਲੀ ਜਿਹੜੀ ਨਵੀਂ ਸਰਕਾਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਇਸ ਵੇਲੇ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਦੇ ਆਰ ਟਰਾਈਂਗ ਹਾਰਡ ਆਪਣੇ ਲੋਕ ਕਹਿ ਰਹੇ ਨੇ ਵੀ ਵਿਆਜ ਨੂੰ ਘਟਾਓ, ਇੰਟਰਸਟ ਰੇਟ ਨੂੰ ਘਟਾਓ, ਜੋ ਪ੍ਰੈਜ਼ੀਡੈਂਟ ਟਰੰਪ ਦੀਆਂ ਅਨਾਉਂਸਮੈਂਟ ਸੀਗੀਆਂ। ਬਟ ਸਿਰਫ ਕਹਿਣ ਨਾਲ ਵਿਆਜ ਜਲਦੀ ਕਿਦਾਂ ਨਹੀਂ ਘਟਦੇ ਨਹੀਂ, ਕਿਉਂਕਿ ਬੇਸਿਕਲੀ ਇਹਨਾਂ ਨੂੰ ਇਨਫਲੇਸ਼ਨ ਦਾ ਵੀ ਆਪਣੇ ਵਿੱਚ ਚਲੋ ਵੀ ਡਰ ਰੱਖਣਾ ਪੈਣਾ ਸਾਹਮਣੇ ਵੀ। ਜੇ ਅਸੀਂ ਵਿਆਜ ਨੂੰ ਇੱਕਦਮ ਘਟਾਵਾਂਗੇ ਤੇ ਜਿਹੜਾ ਖਰੀਦਣ ਫਰੋਖਤ ਦਾ ਮਾਮਲਾ ਹੈਗਾ ਜਾਂ ਜਿਸ ਨੇ ਕਾਰ ਲੈਣੇ ਜਾਂ ਕਿਸੇ ਨੇ ਟੀਵੀ ਲੈਣਾ ਜਾਂ ਕਿਸੇ ਨੇ ਫਰਨੀਚਰ ਲੈਣਾ ਫਿਰ ਉਹ ਭੱਜ ਕੇ ਲੈਣਗੇ, ਫਿਰ ਇਨਫਲੇਸ਼ਨ ਮਹਿੰਗਾਈ ਵੱਧ ਜਾਊਗੀ ਇਸ ਵੇਲੇ। ਸੋ ਕਰੰਟਲੀ ਜਿਹੜੀਆਂ ਇੱਕ ਦੋ ਚੀਜ਼ਾਂ ਹੋ ਰਹੀਆਂ ਹੈਗੀਆਂ ਨੇ, ਟੈਰਿਫਸ ਦੀ ਬੜੀ ਗੱਲ ਹੋ ਰਹੀ ਹੈ ਕਿ ਜਿਵੇਂ ਕਹਿੰਦੇ ਵੀ ਕੱਲ੍ਹ ਤੋਂ ਮੈਕਸੀਕੋ, ਕੈਨੇਡਾ 25%, ਚਾਈਨਾ 10% ਜਾਂ 25% ਤੋਂ ਸ਼ੁਰੂਆਤ ਕਰਾਂਗੇ। ਪਹਿਲਾਂ ਅਲੂਮੀਨੀਅਮ ਦੇ ਲਾਵਾਂਗੇ, ਫਿਰ ਅਸੀਂ ਮੈਟਲਸ ਲਾਵਾਂਗੇ, ਫਿਰ ਆਉਣ ਵਾਲੇ ਟਾਈਮ 'ਚ ਉਹ ਕਹਿੰਦੇ ਨੇ ਵੀ ਸ਼ਾਇਦ ਆਇਲ ਤੋਂ ਵੀ ਲਾਣਗੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦਾ ਮਾਰਗੇਜ ਅਤੇ ਰੀਅਲ ਏਸਟੇਟ ਦੇ ਉੱਪਰ ਬਹੁਤ ਇਫੈਕਟ ਪਊਗਾ। ਕਿੱਦਾਂ ਅਸਰ ਪੈਂਦਾ ਇਹਦਾ? ਮੋਸਟ ਲਾਈਕਲੀ ਜਿੱਥੋਂ ਤੱਕ ਦੇ ਵਿਆਜ ਦੀ ਗੱਲ ਹੈਗੀ ਹੈ ਰਾਜੀਵ ਭਾਜੀ, ਮੇਰਾ ਨਹੀਂ ਖਿਆਲ ਕਿ ਵਿਆਜ ਜਿਹੜੇ ਹੈਗੇ ਆ ਉਹ ਜਲਦੀ ਕਿਤੇ ਥੱਲੇ ਆਉਣਗੇ। ਫੈਡ ਨੇ ਤਾਂ ਮੈਨੂੰ ਲੱਗਦਾ ਕਹਿ ਹੀ ਦਿੱਤਾ ਵੀ ਅਸੀਂ ਹਾਲਟ ਕਰ ਰਹੇ ਹਾਂ ਇੰਟਰਸਟ ਰੇਟ ਕੱਟ। ਹਾਂਜੀ, ਉਹਨਾਂ ਨੇ ਤੇ ਹਾਲਟ ਕਰਨ ਦੀ ਅਨਾਉਂਸਮੈਂਟ ਕਰ ਵੀ ਦਿੱਤੀ ਹੈਗੀ ਹੈ। ਸੋ ਜਿੱਥੋਂ ਤੱਕ ਜਿਵੇਂ ਸਰਕਾਰ ਜ਼ੋਰ ਪਾਊਗੀ ਫੈਡ ਦੇ ਉੱਪਰ, ਆਈ ਡੋਂਟ ਨੋ ਇਫ ਦੇ ਕੈਨ ਟਵਿਸਟ ਦਾ ਆਰਮ, ਜਿਵੇਂ ਅੰਗਰੇਜ਼ੀ ਕਹਿੰਦੇ ਵੀ ਤੁਹਾਡੀ ਬਾਂਹ ਮਰੋੜ ਕੇ ਜੇ ਕਰ ਦੇਣਗੇ ਤੇ ਕਰ ਦੇਣਗੇ, ਆਈ ਡੋਂਟ ਨੋ। ਬਟ ਇਹ ਮਾਰਕੀਟ ਹੈ ਬਹੁਤ ਵੱਡੀ ਹੈਗੀ। ਹੁਣ ਇਸ ਵੇਲੇ ਮਹਿੰਗਾਈ ਦੇ ਹਿਸਾਬ ਨਾਲ ਜੇ ਤੁਸੀਂ ਵਿਆਜ ਨੂੰ ਘਟਾਓਗੇ ਤਾਂ ਮਹਿੰਗਾਈ ਘਟਣੀ ਨਹੀਂ, ਮਹਿੰਗਾਈ ਹੋਰ ਜ਼ਿਆਦਾ ਹੋ ਜਾਊਗੀ। ਸੋ ਮੇਰਾ ਜਿਹੜਾ ਸੰਦੇਸ਼ ਹੈਗਾ ਆਪਣੇ ਸਰੋਤਿਆਂ ਵਾਸਤੇ ਉਹ ਇਹ ਹੈਗਾ ਵੀ ਤੁਸੀਂ ਜੇ ਸਪੋਜ਼ ਕਰੋ ਘਰ ਲੈਣਾ ਚਾਹੁੰਦੇ ਜੀ ਨਾ, ਤੇ ਇਹਦਾ ਵੇਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਵੇਟ ਲੋਕਾਂ ਨੇ ਪਹਿਲਾਂ ਵੀ ਕੀਤੀ ਸੀਗੀ, ਉਨੀ ਚਿਰ ਦੀ ਵੇਟ ਹੀ ਕਰ ਰਹੇ ਆ। ਕਈ ਕੋਵਿਡ ਤੋਂ ਪਹਿਲਾਂ ਵੇਟ ਕਰਦੇ ਪਏ ਸੀ, ਕਈ ਕੋਵਿਡ ਦੇ ਦਰਮਿਆਨ ਵੇਟ ਕਰਦੇ ਸੀ, ਕਈ ਕੋਵਿਡ ਤੋਂ ਬਾਅਦ ਵੀ ਵੇਟ ਕਰ ਰਹੇ ਆ। ਜੇ ਤੁਹਾਡਾ ਤੁਸੀਂ ਅਫੋਰਡ ਕਰ ਸਕਦੇ ਹੋ, ਪੈਸੇ ਜੁੜੇ ਹੋਏ ਨੇ, ਠੀਕ ਹੈ, ਇਨਕਮ ਤੁਹਾਡੀ ਸਹੀ ਚੱਲ ਰਹੀ ਹੈਗੀ ਹੈ, ਕਿਰਾਏ ਦੇਣ ਦੀ ਬਜਾਏ ਤੁਸੀਂ ਘਰ ਲੈ ਸਕਦੇ ਹੋ ਤੇ ਘਰ ਲੈਣ ਦੀ ਕੋਸ਼ਿਸ਼ ਜ਼ਰੂਰ ਕਰੋ। ਹਾਂ, ਜੇ ਕੱਲ੍ਹ ਨੂੰ ਜੇ ਸਪੋਜ਼ ਕਰੋ ਵਿਆਜ ਘੱਟ ਵੀ ਜਾਂਦਾ ਨਾ,
ਤੇ ਤੁਸੀਂ ਆਲਵੇਜ਼ ਉਹਨੂੰ ਰੀਫਾਈਨੈਂਸ ਕਰ ਦਿਓ। ਪਰ ਜਿਹੜੀਆਂ ਘਰਾਂ ਦੀਆਂ ਪ੍ਰਾਈਸਿਸ ਹੈਗੀਆਂ ਨਾ, ਇਹ ਕੰਟੀਨਿਊਸਲੀ ਮੇਰੇ ਖਿਆਲ ਨਾਲ ਵਧਣ ਗਿਆ, ਇਹ ਨਹੀਂ ਘਟਣਗੀਆਂ। ਆਈ ਥਿੰਕ ਬਹੁਤ ਸਾਰੇ ਲੋਕ ਇਸੇ ਚੀਜ਼ ਦੇ ਉੱਤੇ ਟੇਕ ਲਾ ਕੇ ਬੈਠੇ ਸੀ ਵੀ ਪ੍ਰਾਈਸਿਸ ਜਿਹੜੀਆਂ ਘਟਣਗੀਆਂ। ਹੁਣ ਟੈਰਿਫਸ ਦੀ ਜਦੋਂ ਤੁਸੀਂ ਗੱਲ ਕੀਤੀ, ਇਮੀਗ੍ਰੇਸ਼ਨ ਰੇਟਸ, ਸਾਰੀਆਂ ਚੀਜ਼ਾਂ ਮਹਿੰਗਾ ਹੋਣ ਦੇ ਨਾਲ ਇਹ ਫਿਰ ਜਿਹੜੀ ਹਾਊਸਿੰਗ ਮਾਰਕੀਟ ਆ ਜਾਂ ਮਾਰਗੇਜ ਇੰਡਸਟਰੀ ਆ, ਕਿਉਂਕਿ ਇਵੈਂਚੁਅਲੀ ਆਪਣੇ ਦੇ ਵਿੱਚ ਹੀ ਰਹਿ ਰਹੇ ਲੋਕ ਨੇ, ਉਹੀ ਕਲਾਇੰਟ ਹੁੰਦੇ ਨੇ, ਉਹਨਾਂ ਨੇ ਹੀ ਚੀਜ਼ਾਂ ਜਿਹੜੀਆਂ ਖਰੀਦਣੀਆਂ ਆ, ਵੇਚਣੀਆਂ, ਉਹ ਬਹੁਤ ਕੁਝ ਜਿਹੜਾ ਉਹ ਕਰਨਾ ਆ, ਉਹ ਇਸ ਟਾਈਮ ਕਨਫਿਊਜ਼ਨ 'ਚ ਹੋਣਗੇ ਵੀ ਹੁਣ ਅੱਗੇ ਕੋਈ ਇਦਾਂ ਦਾ ਸਟੈਪ ਚੱਕੀਏ ਨਾ ਚੱਕੀਏ। ਫਿਰ ਉਹ ਥੋੜਾ ਜਿਹਾ ਪਿੱਛੇ ਨੂੰ ਹੋ ਜਾਂਦੇ ਆ, ਇਹਦੇ ਕਰਕੇ ਵੀ ਮਾਰਕੀਟ ਤੇ ਅਸਰ ਪੈਂਦਾ ਹੈ। ਦੇਖੋ ਜਿਹੜੀ ਮਾਰਕੀਟ ਹੈਗੀ ਹੈ, ਸਿਰਫ ਜੇ ਅਸੀਂ ਜਨਰਲ ਹਿਸਾਬ ਨਾਲ ਦੇਖੀਏ, ਜਿਸ ਪੋਸਟ ਕੋਈ ਜਿਹੜੇ ਪੰਜਾਬੀ ਹੈਗੇ ਉਹ ਕਿੱਦਾਂ ਕਰ ਲੈਂਦੇ ਨੇ, ਮਾਰਕੀਟ ਸਿਰਫ ਪੰਜਾਬੀਆਂ ਦੀ ਸਾਡੀ ਨਹੀਂ ਹੈਗੀ, ਮਾਰਕੀਟ ਸਾਰੇ ਜਣੇ ਮਿਕਸ ਆ, ਉਹ ਹੋਰ ਕਲਚਰਸ ਵੀ ਹੈਗੇ, ਕਮਿਊਨਿਟੀਜ਼ ਵੀ ਹੈਗੀਆਂ। ਸਾਡੀ ਕਮਿਊਨਿਟੀ ਦੇ ਉੱਪਰ ਥੋੜਾ ਜ਼ਿਆਦਾ ਫਰਕ ਤਾਂ ਪਿਆ ਕਿਉਂਕਿ ਅਸੀਂ ਕਹ ਲਓ ਵੀ ਟਰੱਕਿੰਗ ਦੇ ਵਿੱਚ ਬਹੁਤ ਹੈਗੇ, ਬਹੁਤ ਨੇ। ਹਾਂਜੀ, ਸਹੀ ਗੱਲ। ਅਸੀਂ ਕਾਫੀ ਬਿਜ਼ਨਸ ਓਨਰਸ ਵੀ ਹੈਗੇ ਆ, ਗੈਸ ਸਟੇਸ਼ਨਸ ਹੈਗੇ ਆ, ਕਈਆਂ ਦੇ 7-11 ਲਿਕਰ ਸਟੋਰਸ ਵਗੈਰਾ ਹੈਗੇ ਨੇ, ਔਰ ਸਾਡੀ ਕਮਿਊਨਿਟੀ ਬੜੀ ਆਪਸ ਵਿੱਚ ਜੁੜੀ ਹੋਈ ਹੈ, ਔਰ ਅਸੀਂ ਦੇਖਾ ਦੇਖੀ ਬਹੁਤ ਚੱਲਦੇ ਹਾਂ। ਬੀਇੰਗ ਜੇ ਤੁਸੀਂ ਓਵਰਆਲ ਦੇਖੋ ਤੇ ਹਜੇ ਵੀ ਘਰ ਵਿਕ ਰਹੇ, ਅਸੀਂ ਵੀ ਵੇਚ ਰਹੇ ਹਾਂ। ਕਈ ਸ਼ਹਿਰ ਐਸੇ ਹੈਗੇ ਜਿਨ੍ਹਾਂ ਵਿੱਚ ਹਜੇ ਵੀ ਘਰ ਤੁਸੀਂ ਅੱਜ ਲਾਓ ਤੇ ਕੱਲ ਵਿਕ ਜਾਂਦਾ। ਟ੍ਰੇਸੀ ਹੋ ਗਿਆ, ਮੋਡੈਸਟੋ, ਕੈਲੀਫੋਰਨੀਆ ਵਿੱਚ ਜਿੱਥੇ ਡਿਮਾਂਡ ਹੈਗੀ ਹੈ, ਜਿੱਥੇ ਲੋਕਾਂ ਦੀਆਂ ਜੌਬਸ ਚੰਗੀਆਂ ਹੈਗੀਆਂ, ਕੋਈ ਟੈਕ ਇੰਡਸਟਰੀ 'ਚ ਹੈਗਾ, ਜਾਂ ਪੋਪੂਲੇਸ਼ਨ ਗਰੋਥ ਹੋ ਰਹੀ ਹੈ, ਜਿੱਥੇ ਨਾਲ ਮੂਵ ਹੋ ਰਹੇ ਆ, ਉੱਥੇ ਲੋਕਾਂ ਦੇ ਉੱਥੇ ਡਿਮਾਂਡ ਹੈਗੀ, ਉੱਥੇ ਜ਼ਿਆਦਾ ਡਿਮਾਂਡ ਆ, ਉਹ ਕਹਿੰਦੇ ਲੈਣਾ ਘਰ, ਉੱਥੇ ਲੋਕੀ ਲੈ ਰਹੇ ਆ। ਸਾਡਾ ਜਿਵੇਂ ਕਸਬਾ ਕਹ ਲਓ ਫ੍ਰੈਸਨੋ ਕਾਉਂਟੀ ਹੈਗੀ ਹੈ, ਥੋੜਾ ਜਿਹਾ ਅਸੀਂ ਐਗਰੀਕਲਚਰ ਨਾਲ ਜੁੜੇ ਹਾਂ, ਹਾਂਜੀ, ਟਰੱਕਿੰਗ ਨਾਲ ਬਹੁਤ ਜ਼ਿਆਦਾ ਜੁੜੇ ਹਾਂ। ਇੱਥੇ ਥੋੜਾ ਜ਼ਿਆਦਾ ਕਹ ਲਓ ਵੀ ਸਲੋਨੈਸ ਹੀ ਦੇਖਣ ਨੂੰ ਆ ਰਹੀ ਹੈਗੀ, ਲੇਕਿਨ ਇਹ ਟਾਈਮ ਬਾਉਂਡ ਹੈਗੀ ਹੈ। ਜਿਹੜੀਆਂ ਚੀਜ਼ਾਂ ਬੇ ਏਰੀਆ ਸੀਗੀਆਂ ਉਹ ਘੁੰਮ ਫਿਰ ਕੇ ਟ੍ਰੇਸੀ ਤੱਕ ਆ ਗਈਆਂ, ਹਾਂਜੀ, ਕੋਈ ਮਰਸੈਟ ਤੱਕ ਵੀ ਪਹੁੰਚ ਗਏ, ਇਹ ਹੌਲੀ ਹੌਲੀ ਫ੍ਰੈਸਨੋ ਨੂੰ ਵੀ ਆ ਰਹੇ। ਉਧਰੋਂ LA ਵੱਲੋਂ ਤੁਸੀਂ ਦੇਖ ਲਓ, ਲੋਕ ਕਾਫੀ ਬੇਕਰਸਵਿਲ ਨੂੰ ਜਾ ਰਹੇ, ਉੱਥੋਂ ਦੀ ਮਾਰਕੀਟ ਜਿਹੜੀ ਪਿਕ ਕਰ ਰਹੀ ਹੈ। ਆਪਾਂ ਬਿਲਕੁਲ ਮਿਡਲ 'ਚ ਆ, LA ਤੇ ਬੇ ਏਰੀਆ ਦੇ। ਦੇਖੋ ਭਾਜੀ, ਫ੍ਰੈਸਨੋ ਦੇ ਵਿੱਚ ਅੱਜ ਵੀ ਤੁਸੀਂ ਮੈਨੂੰ ਕਹੋ ਭਾਜੀ ਮੈਨੂੰ ਘਰ ਦਵਾ ਦਿਓ, ਜਿਹੜੇ ਫਸਟ ਟਾਈਮ ਹੋਮ ਬਾਇਰਸ ਹੈਗੇ, ਜਿਹਨਾਂ ਨੇ ਪਹਿਲੀ ਵਾਰੀ ਘਰ ਆਣਾ, ਤਾਂ ਇੱਥੇ ਅੱਜ ਵੀ ਤੁਹਾਨੂੰ ਫ੍ਰੈਸਨੋ ਦੇ ਵਿੱਚ ਬ੍ਰੈਂਡ ਨਿਊ ਘਰ 480 ਦਾ ਮਿਲ ਜਾਂਦਾ। 3 ਬੈਡਰੂਮ, 2.5 ਬਾਰ, 1800 ਸਕੁਅਰ ਫੁੱਟ ਦਾ ਘਰ। ਇਹ ਕੈਲੀਫੋਰਨੀਆ ਦੇ ਵੱਡੇ ਸ਼ਹਿਰਾਂ ਵਿੱਚ ਪੋਸੀਬਲ ਨਹੀਂ ਹੈਗਾ। 5ਵਾਂ ਸਭ ਤੋਂ ਵੱਡਾ ਸ਼ਹਿਰ ਹੈ, ਔਰ ਫ੍ਰੈਸਨੋ ਵੀ ਕੋਈ ਛੋਟੀ ਮੋਟੀ ਕਾਉਂਟੀ ਨਹੀਂ ਹੈਗੀ। ਇਟ ਇਜ਼ ਮੇਰੇ ਹਿਸਾਬ ਨਾਲ ਡਿਜ਼ਾਇਰ। ਮੈਨੂੰ ਇੱਥੇ 30 ਸਾਲ ਹੋ ਗਏ ਰਹਿੰਦੇ ਨੂੰ, ਮੈਨੂੰ ਕੋਈ ਕਹੇ ਤੇ ਉੱਥੇ ਚੱਲਦਾ, ਮੈਂ ਕਹਿੰਦਾ ਮੈਂ ਨਹੀਂ ਜਾਣਾ, ਮੈਨੂੰ ਇੱਥੇ ਆਈ ਲਾਈਕ ਇਟ। ਆਪਣੀ ਕਮਿਊਨਿਟੀ ਵੀ ਹੈਗੀ ਹੈ, ਕੰਮ ਵਧੀਆ, ਖੇਤੀ ਵਾਲਾ ਨਾ, ਪੰਜਾਬ 'ਚ ਬੈਠੇ ਹਾਂ। ਹਾਂਜੀ। ਸੋ ਇਸ ਸ਼ਹਿਰ ਦੇ ਵਿੱਚ ਵੀ ਹਜੇ ਵੀ ਅਫੋਰਡੇਬਿਲਟੀ ਫੈਕਟਰ ਜੇ ਤੁਸੀਂ ਕਹੋ ਵੀ ਗੁੱਡ ਆ, ਕਿ ਘਰਾਂ ਦੀ ਪ੍ਰਾਈਸ ਜਿਹੜੀਆਂ ਹੈਗੀਆਂ ਰੀਜ਼ਨੇਬਲ ਹੈਗੀਆਂ। ਇੱਕ ਸਮਾਂ ਇੱਥੇ ਵੀ ਆ ਸਕਦਾ, ਕੱਲ ਨੂੰ ਚੇਂਜ ਹੋ ਸਕਦਾ। ਸੋ ਜੇ ਤੁਸੀਂ ਫ੍ਰੈਸਨੋ ਕਾਉਂਟੀ ਦੇ ਰਹਿੰਦੇ ਹੋ ਔਰ ਘਰ ਆਉਣਾ ਚਾਹੁੰਦੇ ਹੋ, ਤੇ ਤੁਸੀਂ ਹਜੇ ਵੀ ਸਾਨੂੰ ਕਾਲ ਕਰਕੇ ਆਪਣੇ ਜਿਹੜੇ ਨੰਬਰ ਦੱਸ ਦਿਓ ਹੁਣ। ਹਾਂਜੀ, ਸੋ ਜੇ ਕਿਸੇ ਦਾ ਕੋਈ ਸਵਾਲ ਹੈਗਾ ਤੇ ਮੇਰਾ ਨੰਬਰ ਹੈਗਾ 559 905 2575 ਜੀ, 559 905 2575 ਜੀ। ਸੋ ਬਿਲਕੁਲ। ਸੋ ਇਹ ਜਿੱਦਾਂ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸ ਰਹੇ ਆ, ਮਾਰਗੇਜ ਇੰਡਸਟਰੀ, ਰੀਅਲ ਏਸਟੇਟ ਇੰਡਸਟਰੀ, ਇੱਕ ਇਹ ਚੀਜ਼ ਆ ਵੀ ਥੋੜਾ ਇਹ ਵੀ ਇੱਕ ਆਈ ਥਿੰਕ ਇੱਕ ਫੈਕਟਰ ਬਹੁਤ ਇਫੈਕਟ ਕਰਦਾ ਐਕਸਪੀਰੀਅੰਸ ਦਾ। ਤੁਸੀਂ ਜ਼ੈਂਡਰ ਮਾਰਗੇਜ ਐਂਡ ਰੀਅਲ ਏਸਟੇਟ, ਤੁਸੀਂ ਦੋਨੋਂ ਹੀ ਕੰਮ ਕਰਦੇ ਆ, ਸਿਰਫ ਇਹ 2 ਕੰਮ ਹੀ ਕਰਦੇ ਆ ਤੇ ਲੰਮੇ ਅਰਸੇ ਤੋਂ ਕਰਦੇ ਆ ਰਹੇ ਆ। ਐਕਸਪੀਰੀਅੰਸ ਦਾ ਕੀ ਫਾਇਦਾ ਚੱਕ ਸਕਦੇ ਨੇ ਲੋਕ ਤੁਹਾਡੇ ਤੋਂ? ਹਾਂਜੀ, ਇਹ ਬਹੁਤ ਅੱਛਾ ਸਵਾਲ ਹੈ ਜੀ। ਜਸ ਸਰ, ਜੋ ਤੁਹਾਡਾ ਐਕਸਪੀਰੀਅੰਸ ਦੀ ਗੱਲ ਹੈਗੀ ਹੈ, ਭਾਵੇਂ ਮੈਂ ਕਹ ਲਓ ਵੀ ਜੇ ਮੈਂ ਸਹੀ ਤਰੀਕੇ ਨਾਲ, ਮੈਂ ਪਿਛਲੇ ਅਰਾਊਂਡ 30 ਈਅਰਸ ਹੀ ਕਹ ਲਓ, ਜਦ ਦਾ ਮੈਂ ਇੱਥੇ ਆਇਆ ਨਾ, ਮੈਂ ਇਹਨਾਂ ਇਨਵੋਲਵਡ ਹੀ ਹੈਗਾ। ਖਾਸ ਕਰ ਕ੍ਰੈਡਿਟ ਇੰਡਸਟਰੀ ਨਾਲ ਵੀ, ਤੁਹਾਡਾ ਕ੍ਰੈਡਿਟ ਕਿੱਦਾਂ ਬਣਦਾ, ਜੇ ਤੁਸੀਂ ਕੋਈ ਚੀਜ਼ ਲੈਣੀ ਆ ਉਹਨੂੰ ਕਿੱਦਾਂ ਅਪਲਾਈ ਕਰਨਾ, ਇਹ ਸਾਰੀ ਚੀਜ਼ਾਂ। ਸੋ ਇੰਨੇ ਵਰਸਿਆਂ ਤੋਂ ਇਸ ਚੀਜ਼ ਨੂੰ ਦੇਖਦੇ ਸਾਨੂੰ ਨਾ ਐਕਸਪੀਰੀਅੰਸ ਹੋ ਗਿਆ ਹੈਗਾ। ਹੁਣ ਜੇ ਸਾਡੇ ਕੋਈ ਵੀ ਫਾਈਲ ਆਵੇ, ਭਾਵੇਂ ਉਹ ਤੁਸੀਂ ਕਹੋ ਵੀ ਇੱਕ ਹੁੰਦੀ ਹੈ ਪਰਫੈਕਟ ਫਾਈਲ, ਵੀ ਜਦੋਂ ਅੱਖਾਂ ਮੀਚੇ ਕਹਿੰਦਾ ਵੀ ਕੰਮ ਕਰਨ ਦੀ ਗੱਲ ਆ, ਉਹਦੇ 'ਚ ਮੇਰੀ ਤਾਂ ਲੋੜ ਨਹੀਂ ਹੈਗੀ। ਉਹ ਤੁਸੀਂ ਮੇਰੇ ਆਫਿਸ 'ਚ ਕਿਸੇ ਨਾਲ ਵੀ ਗੱਲ ਕਰ ਲਓ ਤਾਂ ਤੁਹਾਡਾ ਜਿਹੜਾ ਕੰਮ ਆ ਹੋ ਜਾਣਾ। ਬਟ ਜਿਹੜੀ ਮੇਰੀ ਕਹ ਲਓ ਵੀ ਸਪੈਸ਼ਲਟੀ ਕਹ ਲਓ, ਜਾਂ ਜਿਹੜਾ ਮੇਰਾ ਕਹ ਲਓ ਵੀ ਸੁਭਾਅ ਇਹ ਹੈਗਾ, ਮੈਂ ਉੱਥੇ ਵੀ ਜਾ ਕੇ ਹੱਥ ਫੜਨਾ ਜਿੱਥੇ ਕੋਈ ਪ੍ਰੋਬਲਮ ਚੱਲਦੀ ਹੋਵੇ। ਠੀਕ ਹੈ। ਕੋਈ ਪਰਿਵਾਰ ਹੈਗਾ, ਉਹਨਾਂ ਨੇ ਘਰ ਬਹੁਤ ਪਸੰਦ ਕੀਤਾ ਤੇ ਕਹ ਲਓ ਵੀ ਉਹਨਾਂ ਦਾ ਲੋਨ ਨਹੀਂ ਹੋ ਰਿਹਾ, ਜਾਂ ਉਹ ਨਵੇਂ ਬਿਲਡਰ ਹੋ ਗਏ, ਉਹਨਾਂ ਨੇ ਕਿਹਾ ਵੀ ਤੁਹਾਡੇ ਲੋਨ ਨਹੀਂ, ਤੁਸੀਂ ਘਰੇ ਜਾਓ। ਮੈਂ ਕਹਿੰਦਾ ਤੁਸੀਂ ਘਰੇ ਜਾਓ, ਪਰ ਘਰ ਜਾ ਕੇ ਕਾਲ ਕਰੋ, ਮੇਰੇ ਨਾਲ ਗੱਲ ਕਰੋ,
ਲੈਟ ਮੀ ਸੀ ਵਾਟ ਆਈ ਕੈਨ ਡੂ। ਠੀਕ ਹੈ ਜਿਹੜਾ ਤਜਰਬਾ ਇੱਥੇ ਹੀ ਕੰਮ ਆਉਂਦਾ। ਹੂੰ ਜਿਵੇਂ ਤੁਸੀਂ ਕਹ ਲਓ ਵੀ ਕੋਈ ਐਕਸਪੀਰੀਅੰਸ ਡਾਕਟਰ ਹੈਗਾ ਤੇ ਇੱਕ ਨਵਾਂ ਡਾਕਟਰ ਹੈਗਾ, 'ਚ ਫਰਕ ਹੁੰਦਾ। ਐਕਸਪੀਰੀਅੰਸ ਇਸ ਚੀਜ਼ ਨੂੰ ਵੀ ਜਿਹੜੀਆਂ ਮੁਸ਼ਕਲ ਚੀਜ਼ਾਂ ਹੈਗੀਆਂ ਉਹਨਾਂ ਨੂੰ ਸਾਂਭਦਾ, ਉਹਨਾਂ ਦਾ ਕੋਈ ਨਾ ਕੋਈ ਹੱਲ ਲੱਭਦਾ ਹੈਗਾ। ਗੋ ਥਰੂ ਹੋਇਆ ਉਹਦੇ ਸਿਸਟਮ ਤੇ। ਹਾਂ, ਮੈਂ ਗਰੰਟੀ ਨਹੀਂ ਦੇ ਰਿਹਾ, ਮੈਂ ਕਹੀ ਜਾਵਾਂ ਹਰ ਇੱਕ ਬੰਦੇ ਦਾ ਹੋ ਜਾਊਗਾ। ਹੁਣ ਸਪੋਜ਼ ਕਰੋ ਕਿ ਸਾਡੇ ਕੋਲ ਭਾਜੀ ਕਲਾਇੰਟ ਆਉਂਦਾ, ਉਹ ਕਹਿੰਦਾ ਜੀ ਭਾਜੀ ਮੈਂ 3 ਜਗ੍ਹਾ ਤੇ ਗਿਆ ਤੇ ਮੇਰਾ ਲੋਨ ਨਹੀਂ ਹੁੰਦਾ। ਠੀਕ ਹੈ, ਹੋ ਸਕਦਾ ਉਸ ਬੰਦੇ ਨੂੰ ਮੈਂ ਮਿਲ ਕੇ ਗਾਈਡ ਕਰਾਂ, ਹੋ ਸਕਦਾ ਵੀ ਉਹ ਅੱਜ ਨਹੀਂ ਤੇ 6 ਮਹੀਨੇ ਬਾਅਦ ਕਰ ਸਕੇ, ਉਹ ਘਰ ਲੈ ਸਕਦਾ, ਮੈਨੂੰ ਗਾਈਡ ਕਰ ਸਕਦਾ। ਮੈਨੂੰ ਕੋਈ ਕਾਹਲੀ ਨਹੀਂ ਹੈਗੀ, ਮੈਂ ਤੁਹਾਡੇ ਨਾਲ। ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੀ ਕੀ ਜ਼ਰੂਰਤ ਹੈਗੀ, ਤੁਸੀਂ ਕੀ ਚਾਹੁੰਦੇ ਜੀ, ਔਰ ਤੁਹਾਡੀ ਹੈਲਪ ਕਰਨਾ ਮੇਰਾ ਫਰਜ਼ ਹੈ। ਕਿਉਂਕਿ ਮੈਨੂੰ ਜਿਹੜਾ ਲਾਇਸੈਂਸ ਮਿਲਿਆ ਹੋਇਆ ਉਹ ਇਹ ਇਸ ਵਾਸਤੇ ਮਿਲਿਆ ਵੀ ਮੈਂ ਤੁਹਾਡੀ ਮਦਦ ਕਰ ਸਕਾਂ, ਮੈਂ ਤੁਹਾਨੂੰ ਗਾਈਡ ਕਰ ਸਕਾਂ, ਤੁਹਾਨੂੰ ਵਿਆਜ ਦੇ ਵਿੱਚ ਵੀ ਜੇ ਜਿੰਨੀ ਵੀ ਹੈਲਪ ਹੋ ਸਕਦੀ ਉਹ ਵੀ ਕਰਾਂ। ਜਿੱਥੋਂ ਤੱਕ ਵਿਆਜਾਂ ਦੀ ਗੱਲ ਹੈ, ਇੱਕ ਮੈਂ ਅਨਾਉਂਸਮੈਂਟ ਹੋਰ ਕਰਨਾ ਚਾਹਾਂਗਾ ਆਪਣੇ ਭੈਣਾਂ ਭਰਾਵਾਂ ਵਾਸਤੇ। ਮੈਂ ਇੱਕ ਸਪੈਸ਼ਲ ਲਾਈਨ, ਫੋਨ ਲਾਈਨ ਜਿਹੜੀ ਹੈਗੀ ਉਹ ਕ੍ਰੀਏਟ ਕੀਤੀ ਹੈਗੀ। ਠੀਕ ਹੈ ਜੀ, ਜਿਹੜੀ ਕਿ ਸਿੱਧੀ ਮੇਰੇ ਕੋਲ ਆਏਗੀ। ਓਕੇ, ਇਹ ਲਾਈਨ ਹੈਗੀ ਉਹਨਾਂ ਵਾਸਤੇ ਜਿਨ੍ਹਾਂ ਨੇ ਕਹ ਲਓ ਕਿ ਤੁਹਾਡਾ ਲੋਨ ਚੱਲ ਰਿਹਾ, ਜਾਂ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਜਾਂ ਤੁਹਾਨੂੰ ਵਿਆਜ ਨਹੀਂ ਪਸੰਦ ਹੈਗਾ, ਜਾਂ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਲੱਗ ਰਹੀ। ਜ਼ਰੂਰੀ ਨਹੀਂ ਹੈ ਤੁਸੀਂ ਮੇਰੇ ਤੋਂ ਮੌਰਗੇਜ ਕਰਾਉਣੀ ਹੈ, ਤੁਸੀਂ ਮੈਨੂੰ ਕਾਲ ਕਰਕੇ ਸਵਾਲ ਪੁੱਛ ਸਕਦੇ ਹੋ। ਮੈਂ ਤੁਹਾਡੀ ਕਹ ਲਓ ਵੀ ਐਸਟੀਮੇਟ ਦੇ ਕੇ ਤੁਹਾਨੂੰ ਦੱਸਦਾ ਵੀ ਤੁਹਾਨੂੰ ਵਿਆਜ ਸਹੀ ਮਿਲ ਰਿਹਾ। ਠੀਕ ਹੈ, ਤੁਹਾਨੂੰ ਕਿਤੇ ਫੀਸਾਂ ਤੇ ਨਹੀਂ ਜ਼ਿਆਦਾ ਲੱਗ ਰਹੀਆਂ, ਜਾਂ ਮੈਂ ਤੁਹਾਡੀ ਉਹਦੇ ਵਿੱਚ ਤੁਹਾਡੀ ਕੀ ਮਦਦ ਕਰਦਾ ਵੀ ਤੁਹਾਡਾ ਜਿਹੜਾ ਵਿਆਜ ਥੋੜਾ ਘੱਟ ਜਾਏ, ਜਾਂ ਤੁਹਾਡੀਆਂ ਫੀਸਾਂ ਜਿਹੜੀਆਂ ਉਹ ਘੱਟ ਜਾਏ। ਸਪੈਸ਼ਲ ਇੱਕ ਹੈਲਪਲਾਈਨ ਨੰਬਰ ਹੈਗੀ ਹੈ ਮੌਰਗੇਜ ਵਾਸਤੇ। ਠੀਕ ਹੈ ਜੀ, ਓਕੇ। ਸੋ ਇਹ ਨੰਬਰ ਤੁਸੀਂ ਨੋਟ ਕਰ ਲਓ ਜੀ, ਜੇ ਕਿਸੇ ਨੇ ਵੀ ਕੈਲੀਫੋਰਨੀਆ ਦੇ ਵਿੱਚ ਤੁਹਾਡਾ ਕੋਈ ਸਵਾਲ ਹੈਗਾ ਤੇ ਇਹ ਨੰਬਰ ਹੈਗਾ 559 825 5555। ਇਹ ਚ ਪੰਜੇ ਬਹੁਤ ਹੈਗੇ ਨੇ, 825 855 ਇਹ ਹੈਗਾ 559 825 5555। ਸੋ ਪੰਜੇ ਹੈਗੇ, ਸਾਰੇ ਪੰਜੇ ਨਾਲ ਸਾਨੂੰ ਬਹੁਤ ਪਿਆਰ ਹੈਗਾ। ਯਾਦ ਕਰੋ ਨੰਬਰ 559 825 55 55। ਇਸ ਨੰਬਰ ਤੁਸੀਂ ਟੈਕਸਟ ਮੈਸੇਜ ਕਾਲ ਜ਼ਰੂਰ ਕਰਨੀ ਹੈਗੀ ਹੈ। ਠੀਕ ਹੈ, ਖਾਸ ਕਰ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਸਹੀ ਇਨਫੋਰਮੇਸ਼ਨ ਨਹੀਂ ਮਿਲ ਰਹੀ, ਜਾਂ ਤੁਹਾਡਾ ਲੋਨ ਆਫਿਸਰ ਤੁਹਾਡੇ ਨਾਲ ਨਹੀਂ ਸਹਿਮਤ ਹੈਗਾ, ਜਾਂ ਤੁਸੀਂ ਸੋਚ ਰਹੇ ਹੋ ਵੀ ਤੁਹਾਨੂੰ ਇੱਕ ਐਕਸਪੀਰੀਅੰਸ ਜਾਂ ਲੋਨ ਆਫਿਸਰ ਨਹੀਂ ਮਿਲ ਰਿਹਾ, ਤੁਸੀਂ ਸਾਨੂੰ ਜ਼ਰੂਰ ਰਾਬਤਾ ਕਰਨਾ। ਕੈਲੀਫੋਰਨੀਆ ਦੇ ਕਿਸੇ ਵੀ ਸ਼ਹਿਰ 'ਚ ਤੁਸੀਂ ਕਾਲ ਕਰੋ। ਮੈਂ ਇਹ ਨਹੀਂ ਕਹਿੰਦਾ ਵੀ ਸਿਰਫ ਫ੍ਰੈਸਨੋ ਵਾਲੇ, ਤੁਸੀਂ ਭਾਵੇਂ ਮੋਡੈਸਟੋ 'ਚੋਂ, ਟ੍ਰੇਸੀ 'ਚੋਂ, ਸੈਕਰਾਮੈਂਟੋ 'ਚੋਂ, ਸਟਾਕਟਨ 'ਚੋਂ, ਕਿਤੇ ਵੀ ਹੋ, ਗਿਵ ਅਸ ਅ ਕਾਲ ਜੀ। ਬਿਲਕੁਲ। ਸੋ ਨਹੀਂ, ਚਲੋ ਬਿਲਕੁਲ ਜ਼ਰੂਰ ਇਹਨਾਂ ਦੇ ਜਿਹੜੇ ਐਕਸਪੀਰੀਅੰਸ ਦਾ ਜਿਹੜਾ ਤੁਹਾਨੂੰ ਫਾਇਦਾ ਜਿਹੜਾ ਉਹ ਚੱਕਣਾ ਚਾਹੀਦਾ ਆ। ਜੇ ਘਰ ਤੁਸੀਂ ਵੇਚਣ ਬਾਰੇ ਵੀ ਸੋਚ ਰਹੇ ਹੋ, ਉਹਦੇ ਲਈ ਵੀ ਸਲਾਹ ਕਰੋ ਵੀ ਕੀ ਤੁਹਾਨੂੰ ਕਰਨਾ ਚਾਹੀਦਾ, ਕਿਵੇਂ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਇਹਨਾਂ ਦੇ ਨਾਲ ਡਿਸਕਸ ਕਰੋ। ਨਵਾਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਉਹਦੇ ਲਈ ਵੀ ਤੁਸੀਂ ਡਿਸਕਸ ਕਰੋ। ਨੰਬਰ ਜ਼ਰੂਰ ਨੋਟ ਕਰਕੇ ਰੱਖੋ। ਜੇ ਹੁਣ ਨਹੀਂ ਤਾਂ ਕੁਝ ਮਹੀਨਿਆਂ ਨੂੰ ਸੋਚ ਰਹੇ ਆ ਤੁਸੀਂ ਲੈਣਾ ਆ, ਜਾਂ ਐਟਲੀਸਟ ਆਪਣੀ ਫਾਈਲ ਇੱਕ ਵਾਰੀ ਚੈੱਕ ਕਰਵਾ ਲਓ ਵੀ ਇਹ ਠੀਕ ਆ, ਇਹਦੇ ਵਿੱਚ ਕੁਝ ਹੋਰ ਚੇਂਜਸ ਨਹੀਂ ਕਰਨੇ। ਜਾਂ ਖਾਸ ਕਰਕੇ ਉਹ ਲੋਕ, ਹੁਣ ਦੇਖੋ ਟੈਕਸ ਭਰਨ ਦਾ ਸੀਜ਼ਨ ਵੀ ਆ ਗਿਆ ਜੀ, ਤੇ ਜਿਹੜੇ ਕੋਈ ਸੋਚ ਰਿਹਾ ਵੀ ਇਸ ਸਾਲ ਦੇ ਵਿੱਚ ਜਿਨ੍ਹਾਂ ਨੇ ਘਰ ਲੈਣਾ ਆ, ਇਹ ਟੈਕਸ ਦੇ ਉੱਤੇ ਗੇਮ ਬਹੁਤ ਖੜਦੀ ਆ ਕੇ। ਆਪਣੇ ਬਹੁਤ ਸਾਰੇ ਜਿਹੜੇ ਸੈਲਫ ਇੰਪਲੋਇਡ ਹੁੰਦੇ ਆ, ਉਹ ਸਲਾਹ ਕਰ ਲੈਣ ਇੱਕ ਵਾਰੀ ਪਹਿਲਾਂ ਟੈਕਸ ਭਰਨ ਤੋਂ ਪਹਿਲਾਂ, ਤਾਂ ਜੋ ਜੇ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਜਾਂ ਆਪਣੇ ਲਈ ਪ੍ਰਾਇਮਰੀ ਘਰ ਖਰੀਦਣ ਬਾਰੇ ਸੋਚਦੇ ਆ ਤਾਂ ਡਿਸਕਸ ਜਿਹੜਾ ਜ਼ਰੂਰ ਕਰ ਲਓ ਇੱਕ ਵਾਰੀ। ਗੱਲ ਬਿਲਕੁਲ ਤੁਹਾਡੀ ਸਹੀ ਹੈਗੀ ਹੈ। ਜਿਹੜੀ ਟੈਕਸ ਦੀ ਗੱਲ ਹੈਗੀ ਹੈ ਨਾ, ਕਈ ਵਾਰੀ ਸਾਡੇ ਕਲਾਇੰਟਸ ਕਹਿੰਦੇ ਵੀ ਹੁਣ ਜਿਵੇਂ ਮੈਂ ਐਜ਼ ਅ ਲੋਨ ਆਫਿਸਰ ਕੰਮ ਕਰਨਾ ਜਾਂ ਰੀਅਲ ਸਿਟੀਜ਼ਨ ਕੰਮ ਕਰਨਾ, ਹੁਣ ਗਏ ਕਿਤੇ ਆਪਣੇ ਯਾਰ ਦੋਸਤਾਂ ਕੋਲ, ਜਾਂ ਕਿਤੇ ਕਹ ਲਓ ਵੀ ਟੈਕਸ ਭਰਨ ਚਲੇ ਗਏ ਕਿਸੇ ਅਕਾਊਂਟੈਂਟ ਕੋਲ। ਮੈਂ ਕਹਿੰਦਾ ਵੀ ਅਕਾਊਂਟੈਂਟ ਕੋਲ ਬਹੁਤ ਨੌਲੇਜ ਹੁੰਦੀ ਹੈ, ਹਾਂਜੀ, ਪਰ ਉਹਨਾਂ ਦਾ ਕੰਮ ਹੈਗਾ ਟੈਕਸ ਕੋਡਸ ਨੂੰ ਦੇਖਣਾ ਵੀ ਤੁਹਾਨੂੰ ਇੱਥੋਂ ਟੈਕਸ ਬਚੂਗਾ, ਇੱਥੇ ਤੁਸੀਂ ਇੱਥੇ ਆ ਭਰੋਗਾ। ਉਹ ਲੋਨ ਅਫਸਰ ਨਹੀਂ ਹੈਗੇ, ਹਨਾ। ਉਹ ਕਈ ਟੈਕਸ ਭਰ ਕੇ ਆ ਜਾਂਦੇ, ਭਾਜੀ ਉਹਨਾਂ ਨੇ ਸਾਨੂੰ ਕਹਿ ਦਿੱਤਾ ਇਹਦਾ ਲੋਨ ਹੋ ਜਾਊਗਾ। ਜਦੋਂ ਫਾਈਲ ਸਾਡੇ ਕੋਲ ਆਉਂਦੇ ਕਹਿੰਦੇ ਤੁਹਾਡੇ ਤੇ ਆ ਨਹੀਂ, ਤੁਹਾਡੀ ਇਨਕਮ ਨਹੀਂ ਬਣਦੀ, ਤੁਹਾਡਾ ਆ ਨਹੀਂ ਹੈਗਾ, ਉਹ ਅਸੀਂ ਤੁਹਾਡੇ ਕੋਲ ਪਹਿਲਾਂ ਆਉਣਾ ਚਾਹੀਦਾ। ਸੋ ਟੈਕਸ ਭਰਨ ਤੋਂ ਪਹਿਲਾਂ ਆਓ ਔਰ ਟਾਕ ਟੂ ਅ ਪ੍ਰੋਫੈਸ਼ਨਲ। ਇਹ ਨਹੀਂ ਵੀ ਤੁਸੀਂ ਆਪਣੇ ਐਸਟੀਮੇਟ ਲਾ ਕੇ ਇਨਕਮ ਭਰ ਲਿਆ ਅੰਦਾਜ਼ੇ ਦੇ ਨਾਲ ਨਹੀਂ ਵੀ ਮੇਰੇ ਦੋਸਤ ਨੇ ਇਦਾਂ ਕਿਹਾ ਸੀ, ਨਾ ਉਹ ਨਹੀਂ। ਪਲੀਜ਼ ਕਮ। ਸਾਨੂੰ ਲਾਇਸੈਂਸ ਇਸੇ ਵਾਸਤੇ ਮਿਲਿਆ ਵੀ ਅਸੀਂ ਇਹ ਤੁਹਾਨੂੰ ਸਰਵਿਸ ਪ੍ਰੋਵਾਈਡ ਕਰ ਸਕੀਏ। ਸੋ ਟੈਕਸ ਭਰਨ ਤੋਂ ਪਹਿਲਾਂ ਤੁਹਾਡੀ ਗੱਲ ਬਿਲਕੁਲ ਸਹੀ ਆ। ਹੁਣ ਆ ਮਹੀਨਾ ਸ਼ੁਰੂ ਹੋ ਗਿਆ, ਟੈਕਸ ਦਾ ਕੰਮ ਸ਼ੁਰੂ ਹੋ ਗਿਆ। ਜਿਨ੍ਹਾਂ ਨੇ ਘਰ ਆ ਸਾਲ 'ਚ ਲੈਣਾ, ਬਿਫੋਰ ਯੂ ਫਾਈਲ ਦ ਟੈਕਸ ਤੁਸੀਂ ਆਪਣੇ ਅਕਾਊਂਟ ਕੋਲ ਭਰੋ। ਮੈਂ ਇਹ ਨਹੀਂ ਕਹਿੰਦਾ ਉੱਥੋਂ ਨਾ ਭਰੋ, ਬਟ ਮੇਕ ਸ਼ੋਰ ਯੂ ਕੰਸਲਟ ਵਿਦ ਅਸ ਸੋ ਵੀ ਕੈਨ ਹੈਲਪ ਯੂ, ਗਾਈਡ ਯੂ ਐਂਡ ਟੈਲ ਯੂ ਵੀ ਤੁਸੀਂ ਕੀ ਕਰਨਾ ਹੈ, ਕੀ ਕਰਨਾ। ਨੰਬਰ ਇੱਕ ਵਾਰੀ ਫੇਰ ਦੱਸ ਦਿਓ। ਹਾਂਜੀ, ਸੋ ਜਿਹੜਾ ਤੇ ਮੇਰਾ ਨੰਬਰ ਹੈਗਾ 559 905 2575, ਇਹ ਮੇਰੀ ਫੋਨ ਲਾਈਨ ਹੈਗੀ ਹੈ। ਔਰ ਜਿਹੜੀ ਸਪੈਸ਼ਲ ਹੈਲਪਲਾਈਨ ਨੰਬਰ ਹੈ, ਹੈਲਪਲਾਈਨ ਜਾਂ ਹੌਟਲਾਈਨ ਕਹ ਲਓ, ਅਸੀਂ ਰੱਖੀ ਹੈ ਮੌਰਗੇਜਸ ਵਾਸਤੇ, ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਵਧੀਆ ਤੋਂ ਵਧੀਆ ਵਿਆਜ ਮਿਲੇ। ਉਹ ਹੈਗਾ 559 825 5555, 559
82555555। ਤੇ ਮੋਹਨ ਚੀਮਾ ਜੀ ਤੁਸੀਂ ਟਰੱਕਿੰਗ ਇੰਡਸਟਰੀ ਦੇ ਇਕਵਿਪਮੈਂਟਸ ਨੂੰ ਲੈ ਕੇ ਉਸ ਨੂੰ ਲੈ ਕੇ ਵੀ ਲੋਨਸ ਵਗੈਰਾ ਕਰਦੇ ਆ? ਹਾਂਜੀ, ਸੋ ਜਿਹੜੀ ਸਾਡੀ ਕੰਪਨੀ ਹੈਗੀ ਜ਼ੈਂਡਰ ਕੈਪੀਟਲ ਕੋਰਪ, ਇਹਦਾ ਜਿਹੜਾ DBO ਨੰਬਰ ਹੈਗਾ ਉਹ ਹੈਗਾ 139991। ਇਹਦੇ ਤਹਿਤ ਅਸੀਂ ਇਕਵਿਪਮੈਂਟ ਫਾਈਨੈਂਸਿੰਗ ਦਾ ਚਲੋ ਵੀ ਕੰਮ ਕਰਨੇ ਹੈਗੇ। ਜੇ ਕਿਸੇ ਭੈਣ ਭਰਾ ਨੇ ਟਰੱਕ ਜਾਂ ਟ੍ਰੇਲਰ ਦਾ ਲੋਨ ਕਰਵਾਉਣਾ, ਭਾਵੇਂ ਉਹ ਪ੍ਰਾਈਵੇਟ ਪਾਰਟੀ ਤੋਂ ਲੈ ਰਹੇ ਆ, ਭਾਵੇਂ ਉਹ ਨਵੇਂ ਡੀਲਰ ਲੈ ਰਹੇ ਆ, ਜੇ ਤੁਹਾਨੂੰ ਇਹਦੇ ਵਿੱਚ ਕੋਈ ਹੈਲਪ ਚਾਹੀਦੀ ਹੈ ਤੇ ਤੁਸੀਂ ਸਾਡੀ ਕੰਪਨੀ 'ਚ ਜ਼ਰੂਰ ਕਾਲ ਕਰ ਸਕਦੇ ਹੋ। ਨੰਬਰ ਸੇਮ ਹੈਗਾ 509 905 2575। ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਸੀਂ ਤੁਹਾਡੀ ਇਕਵਿਪਮੈਂਟ ਫਾਈਨੈਂਸਿੰਗ, ਔਰ ਇਕਵਿਪਮੈਂਟ ਦੇ ਵਿੱਚ ਸਿਰਫ ਟਰੱਕ ਟ੍ਰੇਲਰ ਦੀ ਗੱਲ ਨਹੀਂ ਹੈਗੀ, ਤੁਸੀਂ ਫਾਰਮਿੰਗ ਦਾ ਇਕਵਿਪਮੈਂਟ ਹੋ ਗਿਆ, ਮੈਡੀਕਲ ਇਕਵਿਪਮੈਂਟ ਹੋ ਗਿਆ, ਠੀਕ ਹੈ, ਤੁਸੀਂ ਡਾਕਟਰ ਹੋ, ਤੁਹਾਨੂੰ ਕੋਈ ਮਸ਼ੀਨ ਲੈਣੀ ਹੈ, ਤੁਸੀਂ ਇਫ ਯੂ ਵਾਂਟ ਫਾਈਨੈਂਸਿੰਗ ਫੋਰ ਇਟ, ਅਸੀਂ ਉਹਦੇ ਵਿੱਚ ਤੁਹਾਡੀ ਮਦਦ ਵੀ ਕਰ ਸਕਦੇ ਹਾਂ। ਘਰ ਰਹਿਣ ਵਾਸਤੇ, ਇਨਵੈਸਟਮੈਂਟ ਵਾਸਤੇ, ਕਮਰਸ਼ੀਅਲ ਪ੍ਰਾਪਰਟੀਜ਼, ਐਗਰੀਕਲਚਰ ਲੈਂਡ, ਕਿਸੇ ਵੀ ਤਰੀਕੇ ਦੀ ਤੁਹਾਨੂੰ ਰੀਅਲ ਏਸਟੇਟ ਦੀ ਜ਼ਰੂਰਤ ਆ ਤਾਂ ਮੋਹਨ ਚੀਮਾ ਹੁਣਾਂ ਦੇ ਨਾਲ ਤੁਸੀਂ ਕੰਟੈਕਟ ਕਰੋ। ਤੇ ਲੈਣਾ ਨਹੀਂ ਲੈਣਾ ਉਹ ਤੁਹਾਡੀ ਆਪਸ ਦੀ ਗੱਲ ਆ, ਪਰ ਇੱਕ ਵਾਰੀ ਸਲਾਹ ਜਿਹੜੀ ਉਹ ਜ਼ਰੂਰ ਲੈ ਲਓ। ਤੇ ਇੱਕ ਤੋਂ ਵੱਧ ਜਿਹੜੀ ਲਈ ਸਲਾਹ ਹੈ ਉਹ ਮਾੜੀ ਨਹੀਂ ਹੁੰਦੀ, ਤੇ ਨਾਲੇ ਸਲਾਹ ਦਾ ਕੋਈ ਚਾਰਜ ਨਹੀਂ ਹੈ ਕਰਦੇ, ਤੇ ਸਲਾਹ ਜਿਹੜੀ ਉਹ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਲਓ ਤੇ ਵੱਧ ਤੋਂ ਵੱਧ ਜਿਹੜੀ ਉਹ ਤੁਹਾਡੀ ਹੈਲਪ ਜਿਹੜੀ ਉਹ ਕਰਨਗੇ। ਸੋ ਦਿੱਤੇ ਗਏ ਜਿਹੜੇ ਨੰਬਰਸ ਆ ਉਹਨਾਂ ਦੇ ਨਾਲ, ਉਸ ਨੰਬਰ ਦੇ ਉੱਤੇ ਜਿਹੜਾ ਉਹ ਤੁਸੀਂ ਜ਼ਰੂਰ ਕੰਟੈਕਟ ਕਰੋ। ਤੇ ਮੋਹਨ ਚੀਮਾ ਜੀ ਜਾਣ ਤੋਂ ਪਹਿਲਾਂ ਜੇ ਤੁਸੀਂ ਕੁਝ ਹੋਰ ਕੋਈ ਚੀਜ਼, ਕਿਸੇ ਚੀਜ਼ ਨੂੰ, ਕਿਸੇ ਟੌਪਿਕ ਨੂੰ ਜਿਹੜਾ ਹੋਰ ਡਿਸਕਸ ਕਰਨਾ ਚਾਹੁੰਦੇ? ਨਹੀਂ, ਮੈਂ ਇਹੋ ਗੱਲ ਕਰਾਂਗਾ, ਦੇਖੋ ਜੀ ਕਿਸੇ ਨੇ ਭਾਵੇਂ ਇਨਵੈਸਟਮੈਂਟ ਕਰਨੀ ਨਾ ਫਰੈਜ਼ਨੋ ਦੇ ਵਿੱਚ, ਇੱਥੇ ਜਿਹੜੇ ਘਰ ਹੈਗੇ 5 ਲੱਖ ਦੀ ਗੇਟ ਤੁਹਾਨੂੰ ਮਿਲ ਸਕਦਾ। ਸੋ ਕਾਫੀ ਸਾਡੇ ਚਲੋ ਵੀ ਭੈਣ ਭਰਾ ਕਈ ਵਾਰੀ ਫੋਰਨ ਕੰਡੀਸ਼ਨ ਕਾਲ ਕਰਦੇ ਸੀ ਪੈਸੇ ਲਾਉਣਾ ਚਾਹੁੰਦੇ ਜੀ ਇੱਥੇ ਫਰੈਜ਼ਨੋ ਦੇ ਵਿੱਚ ਸਾਨੂੰ ਘਰ ਦਵਾ ਦਿਓ। ਸੋ ਅ ਗੁੱਡ ਮਾਰਕੀਟ, ਇੱਥੋਂ ਦੀ ਕਹਿ ਲਓ ਵੀ ਸਟੇਬਿਲਿਟੀ ਵੀ ਹੈਗੀ ਹੈ। ਜੇ ਕਿਸੇ ਭੈਣ ਭਰਾ ਨੇ ਇਨਵੈਸਟ ਕਰਨਾ ਤੇ 5 ਲੱਖ ਦਾ ਇੱਥੇ ਨਵਾਂ ਤੁਹਾਨੂੰ ਘਰ 3 ਬੈਡਰੂਮ 2 ਬਾਥ ਦਾ ਮਿਲ ਸਕਦਾ, ਜਿਹੜਾ ਕਿ ਬ੍ਰਾਂਡ ਨਿਊ ਹੈਗਾ। ਠੀਕ ਹੈ ਜੀ। ਸੋ ਇਹ ਮੈਂ ਸਭ ਨੂੰ ਕਹਿਣਾ ਚਾਹਾਂਗਾ ਕਿ ਜੇ ਇਨਵੈਸਟ ਕਰਨਾ ਚਾਹੁੰਦੇ ਜੀ ਜਾਂ ਆਪਣੇ ਵਾਸਤੇ ਚਾਹੁੰਦੇ ਹੋ, ਸੋ ਕਮ ਟੂ ਫਰੈਜ਼ਨੋ। ਜੀ ਚਲੋ, ਥੈਂਕ ਯੂ ਮੋਹਨ ਚੀਮਾ ਜੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।